ਖੋਜਾ ਖੱਤਰੀ ਮੁੜੇ ਨਾ ਦਾਲ ਲਾਣੋ ਤੇ ਡੂਮ ਡਾਂਗਰੀ ਨਹੀਂ ਦਨਾ ਹੁੰਦੇ। ਦੱਸਿਆ ਗਿਆ ਹੈ ਕਿ ਇਹ ਜਿਹੜਾ ਨਾ ਖੋਜਾ ਕਤਰੀ ਇਹ ਦਾਲ ਲਾਉਂਦੇ ਨੇ, ਜ਼ਰੂਰ ਕਸਰ ਜ਼ਰੂਰ ਲਾਉਂਦੇ ਨੇ ਅਗਲੇ ਨੂੰ, ਭਾਵੇਂ ਅਗਲੇ ਨੂੰ ਪਤਾ ਲੱਗੇ ਜਾਂ ਨਾ ਲੱਗੇ। ਔਰ ਡੂਮ ਤੇ ਡਾਂਗਰੀ ਇਹ ਦੋਵੇਂ ਦਨਾ ਨਹੀਂ ਹੁੰਦੇ, ਸਿਆਣੇ ਨਹੀਂ ਹੁੰਦੇ, ਸੂਝਵਾਨ ਨਹੀਂ ਹੁੰਦੇ। ਜੇਠ ਤਾਏ ਤੇ ਹਾੜ ਲਾਏ ਉਸ ਦੇਸ਼ ਦੇ ਲਾਗੇ ਕਾਲ ਕਦੇ ਨਾ ਜਾਏ। ਜੇਠ ਜਿਹੜਾ ਨਾ ਉਹ ਪੂਰਾ ਤਪੇ ਤੇ ਹਾੜ ਦੇ ਮਹੀਨੇ ਚ ਹਾੜ ਦੇ ਪਹਿਲੇ ਹਫਤੇ ਦੇ ਵਿੱਚ ਬਾਰਿਸ਼ ਹੁੰਦੀ ਸੀ, ਉਹਨੂੰ ਆਂਦੇ ਹਨ ਪਹਿਲ ਛੱਲਾ। ਪਹਿਲ ਛੱਲਾ ਪੈਣਾ ਤੇ ਕਿਸੇ ਆਖਣਾ ਡੱਡੀਆਂ ਵਾਲਾ ਮੀਂਹ ਪਿਆ, ਉੱਤੋਂ ਸਮਾਨਾਂ ਤੋਂ ਡੱਡੀਆਂ ਡਿੱਗੀਆਂ ਨੇ। ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ। ਮੁਸ਼ਕਲ ਪੈਂਦਾ ਜਦੋਂ ਪੈ ਜੇ ਮਰਦਾਂ ਨੂੰ ਵੀ, ਤੇ ਉੱਥੇ ਉਹ ਵੀ ਮਤਲਬ ਕਿ ਨਿੱਤਰ ਕੇ ਵਿਖਾਉਂਦੇ ਨੇ, ਤੇ ਘੋੜਿਆਂ ਨੂੰ ਵੀ ਜਦੋਂ ਕੋਈ ਜੰਗਾਂ ਦੇ ਵਿੱਚ ਕੋਈ ਔਖਾ ਵੇਲਾ ਪੈ ਜੇ ਤੇ ਉੱਥੇ ਫਿਰ ਉਹ ਆਪਣੀ ਨਸਲ ਦਾ ਪਾਸ ਰੱਖਦਿਆਂ ਹੋਇਆਂ ਹੈ ਜੀ, ਉਹ ਦੂਜਿਆਂ ਤੋਂ ਪਿਛਾਂ ਨਹੀਂ ਰਹਿੰਦੇ, ਬਲਕਿ ਕੋਸ਼ਿਸ਼ ਕਰਕੇ ਅੱਗੇ ਜਾਂਦੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਪਿਆਰੇ ਨਬੀ ਪਾਕ, ਸਾਡੀ ਸੱਚੀ ਸਰਕਾਰ ਨਬੀ ਆਖਰੁਜ਼ਮਾਂ ਖਤਮੁਲ ਮੁਰਸਲੀਨ ਹਜ਼ਰਤ ਮੁਹੰਮਦ ਮੁਸਤਫਾ सल्लल्लाहु अलैहि व आलिहि व अस्हाबिहि व अज़वाजिहि व बारिक वसल्लम ने फरमाया भई मैं मुकारमे इखलाक दी तकमील दे वास्ते भेजिया गया वां। यानी सच्चे साहिब दा ये फरमाउणा सी भई दुनिया दे उत्ते अजीम तरीन इखलाक दा हामल अगर कोई बंदा है वे ते ओ मैं वां। मैनू अल्लाह पाक ने बना के आला तरीन इखलाक दे नाल आरास्ता करके ते दुनिया दे विच मबऊस कीता है। प्यारिओ, आप दी पाकीज़ा सोहबत दा ए असर सी कि आप जी दे तमाम असहाब भी इंतहाई बाइखलाक सन। खलीफा सानी हजरत उमर फारूक रजी अल्लाह तआला अन्हो इस्लाम लियाउण तो पहले साहिबो इंतहाई जलाली तबीयत दे मालिक सन। किसे दी गल नहीं सन सहार सकदे, किसे दी जुर्रत ही नहीं सी आप जी दे हजूर कोई ऐसी गल करदा जेड़ी कि हजरत उमर फारूक रजी अल्लाह तआला अन्हो नू पसंद ना हुंदी होवे या आप दे मिजाज दे खिलाफ होवे। तुसां सारेयां सुनिया कि जदों आपने इस्लाम कबूल कीता ते नमाज बैतुल्ला शरीफ दे विच
ਪੜਨ ਦਾ ਮੁਸਲਮਾਨਾਂ ਨੂੰ ਆਖ ਦਿੱਤਾ। ਉਹਨਾਂ ਆਖਿਆ ਕਿ ਖੁੱਲ ਕੇ ਅਜ਼ਾਨਾਂ ਦਿਓ ਤੇ ਨਮਾਜ਼ ਹੁਣ ਲੁਕ ਛੁਪ ਕੇ ਨਹੀਂ ਅਸਾਂ ਪੜ੍ਹਨੀ ਕਰਨੀ, ਬੈਤੁੱਲਾ ਸ਼ਰੀਫ ਦੇ ਵਿੱਚ ਪੜਾਂ ਕਰਾਂਗੇ। 90 ਲੱਖ ਮੁਰੱਬਾ ਮੀਲ ਪਿਆਰਿਓ ਇਲਾਕਾ ਫਤਿਹ ਆਪ ਦੇ ਦੌਰ ਦੇ ਵਿੱਚ ਹੋਇਆ, ਔਰ ਏਡੇ ਵੱਡੇ ਹੁਕਮਰਾਨ, ਕਈ ਬਰਰੇ ਆਜ਼ਮਾਂ ਤੱਕ ਜਿਨ੍ਹਾਂ ਦੀ ਹਕੂਮਤ ਫੈਲ ਗਈ ਸੀ, ਆਪ ਜੀ ਦੀ ਸਾਦਗੀ ਦਾ ਇਹ ਆਲਮ ਹੁੰਦਾ ਸੀ ਵੀ ਇੱਕ ਦਿਨ ਇਕੱਲੇ ਹੀ ਲਗੇ ਜਾ ਰਹੇ ਸਨ, ਇੱਕ ਤੰਗ ਜਿਹੀ ਗਲੀ ਦੇ ਵਿੱਚੋਂ ਆਪ ਜੀ ਦਾ ਗੁਜ਼ਰ ਹੋਇਆ ਤੇ ਆਪਣੇ ਧਿਆਨ ਦੇ ਵਿੱਚ ਜਾ ਰਹੇ ਸਨ ਤੇ ਇੱਕ ਬਾਬਾ ਜੀ ਜ਼ਮੀਨ ਤੇ ਬੈਠੇ ਸਨ। ਉਹਨਾਂ ਦੇ ਪੈਰ ਦੇ ਉੱਤੇ ਆਪ ਜੀ ਦਾ ਪੈਰ ਆ ਗਿਆ। ਪਿਆਰਿਓ ਉਹ ਬਾਬਾ ਜੀ ਇੱਕਦਮ ਹੜਬੜਾ ਕੇ ਦਰਦ ਜੋ ਹੋਈ ਤੇ ਉਹਨਾਂ ਇੱਕਦਮ ਉਹਨਾਂ ਨੂੰ ਵੇਖਿਆ ਤੇ ਉਹਨਾਂ ਆਖਿਆ, ਉਹ ਭਾ ਧਿਆਨ ਨਾਲ ਟੁਰ, ਅੰਨਾ ਹੋਇਆ ਹੈ। ਹੁਣ ਸਾਹਿਬੋ ਕੋਈ ਐਸਾ ਇਮਤਿਆਜ਼ ਤੇ ਹੁੰਦਾ ਹੀ ਨਹੀਂ ਸੀ ਹਾਸਲ ਆਪ ਨੂੰ, ਯਾਨੀ ਹਜ਼ਰਤ ਉਮਰ ਫਾਰੂਕ ਇਕੱਲੇ ਹੀ ਫਿਰਦੇ ਰਹਿੰਦੇ ਸਨ ਮਦੀਨਾ ਪਾਕ ਦੀਆਂ ਗਲੀਆਂ ਦੇ ਵਿੱਚ, ਕੋਈ ਪ੍ਰੋਟੋਕੋਲ ਵਾਲੀ ਗੱਲ ਹੀ ਨਹੀਂ ਸੀ। ਕੋਈ ਇਹ ਤਾਂ ਨਹੀਂ ਵੀ ਅੱਗੇ ਪਿੱਛੇ ਗਨਮੈਨ ਜਾਂ ਆਪ ਦੇ ਮੁਹਾਫਜ਼ ਟੁਰਦੇ ਸਨ, ਆਪ ਇਕੱਲੇ ਹੀ ਫਿਰਦੇ ਰਹਿੰਦੇ ਸਨ। 90 ਲੱਖ ਮੁਰੱਬਾ ਮੀਲ ਇਲਾਕੇ ਦੇ ਉੱਤੇ ਆਪ ਜੀ ਦਾ ਹੁਕਮ ਚੱਲਦਾ ਸੀ, ਹੁਕਮਰਾਨੀ ਸੀ, ਯਾਨੀ ਇਸਲਾਮ ਇੰਨਾ ਫੈਲ ਚੁੱਕਿਆ ਸੀ। ਅਮੀਰੁਲ ਮੋਮਿਨੀਨ ਸਨ ਆਪ, ਏਡੇ ਵੱਡੇ ਇਲਾਕੇ ਦੇ ਕਈ ਮਮਾਲਕ ਆਪ ਜੀ ਦੀ ਸਲਤਨਤ ਦੇ ਵਿੱਚ ਸ਼ਾਮਿਲ ਸਨ ਤੇ ਸਾਦਗੀ ਦਾ ਇਹ ਆਲਮ ਸੀ ਕਿ ਇਕੱਲੇ ਹੀ ਲਗੇ ਜਾਂਦੇ ਹਨ ਪਏ। ਉਹ ਬਾਬਾ ਜੀ ਨੇ ਵੀ ਸਮਝਿਆ ਕਿ ਹੋਰੇ ਕੋ ਆਮ ਹੀ ਬੰਦਾ ਹੈ, ਜਿਨ੍ਹਾਂ ਦੇ ਪੈਰ ਤੇ ਹਜ਼ਰਤ ਉਮਰੇ ਪਾਕ ਦਾ ਪੈਰ ਆਇਆ ਸੀ ਨਾ, ਜੇ ਕੋਈ ਆਪ ਨੇ ਪੋਸ਼ਾਕ ਬੜੀ ਕੀਮਤੀ, ਕੋਈ ਖਿਲਾ ਤੇ ਫਾਖਰਾ ਪਾਈ ਹੁੰਦੀ, ਪਿਆਰਿਓ ਅੱਗੇ ਪਿੱਛੇ ਗਨਮੈਨ ਕੋਈ ਇਮਤਿਆਜ਼ੀ ਹਸੀਅਤ ਨਾਲ ਆਪ ਟੁਰਦੇ ਹੁੰਦੇ ਤਾਂ ਪਤਾ ਲੱਗਦਾ ਨਾ ਕਿ ਅਮੀਰੁਲ ਮੋਮਿਨੀਨ ਨੇ ਜਾਂ ਖਲੀਫਾ ਨੇ ਮੁਸਲਮਾਨਾਂ ਦੇ। ਆਪ ਦੇ ਆਮ ਬੰਦਿਆਂ ਵਾਂਗੂ ਪਵੰਦ ਲੱਗੇ ਹੋਏ ਕੱਪੜੇ ਮਸਕੀਨੀ ਦਾਵੇ ਨਾਲ ਫਿਰਨ ਡੇ ਹੁੰਦੇ ਸਨ ਤੇ ਪੈਰ ਦੇ ਉੱਤੇ ਪੈਰ ਆ ਗਿਆ ਤੇ ਬਾਬਾ ਜੀ ਨੇ ਆਖਿਆ, ਉਹ ਭਾਰ ਨਾ ਹੋਇਆ ਹੈ। ਤੇ ਆਪ ਜੀ ਨੇ ਵੇਖੋ ਕੀ ਕੀਤਾ, ਉੱਥੇ ਹੀ ਜ਼ਮੀਨ ਤੇ ਉਸ ਬਜ਼ੁਰਗ ਦੇ ਕੋਲ ਬਹਿ ਗਏ ਜਿਨ੍ਹਾਂ ਦੇ ਪੈਰ ਦੇ ਉੱਤੇ ਆਪ ਜੀ ਦਾ ਪੈਰ ਆਇਆ ਸੀ ਤੇ ਆਪ ਨੇ ਫਰਮਾਇਆ ਕਿ ਹਜ਼ੂਰ ਗੱਲ ਹੈ ਵੇ ਬਜ਼ੁਰਗੋ, ਮੈਂ ਅੰਨਾ ਤੇ ਨਹੀਂ ਲੇਕਿਨ ਕਸੂਰਵਾਰ ਜ਼ਰੂਰ ਆ, ਤੁਹਾਡਾ ਖਤਾਕਾਰ ਜ਼ਰੂਰ ਆ, ਭੁੱਲ ਹੋ ਗਈ ਏ, ਐਵੇਂ ਬੇਖਿਆਲੀ ਚ ਬੇਧਿਆਨੀ ਚ ਮੇਰਾ ਪੈਰ ਤੁਹਾਡੇ ਪੈਰ ਤੇ ਆ ਗਿਆ ਤੇ ਮੈਨੂੰ ਮਾਫ ਕਰ ਦਿਓ। ਪਿਆਰਿਓ ਦੇਖੋ ਤੁਸੀਂ ਬੁਲੰਦ ਇਖਲਾਕ ਦੀ ਕੀ ਅਜ਼ੀਮ ਮਿਸਾਲ ਹੈ। ਇੱਕ ਖਾਕ ਨਸ਼ੀਨ ਭੁੰਜੇ ਬੈਠਾ ਆ ਗਰੀਬ ਬਾਬਾ, ਉਹਦੇ ਪੈਰ ਤੇ ਪੈਰ ਆ ਗਿਆ ਅਮੀਰੁਲ ਮੋਮਿਨੀਨ ਦਾ, ਵਕਤ ਦੇ ਸਭ ਤੋਂ ਵੱਡੇ ਹੁਕਮਰਾਨ ਦਾ, ਤੇ ਉਹਦੇ ਕੋਲੋਂ ਮਾਫੀ ਪੈ ਮੰਗਦੇ ਨੇ ਕਿ ਮੈਨੂੰ ਰਾਹ ਲਿਲਾ, ਅੱਲਾ ਦੇ ਵਾਸਤੇ ਮੈਨੂੰ ਮਾਫ ਕਰ ਦਿਓ, ਬੇਧਿਆਨੀ ਚ ਪੈਰ ਆ ਗਿਆ, ਤੁਹਾਡਾ ਮੈਂ ਕਸੂਰਵਾਰ ਹਾਂ। ਹਾਲਾਂਕਿ ਇੱਕ ਸਿਪਾਹੀ ਪੁਲਿਸ ਦਾ ਹੁੰਦਾ ਨਾ ਸਾਡੇ ਦੌਰ ਦਾ, ਜਾਂ ਕੋਈ ਐਸਆਈ ਸਾਹਿਬ ਹੀ ਹੁੰਦੇ ਤੇ ਉਹਨਾਂ ਦਾ ਕਿਸੇ ਦੇ ਉੱਤੇ ਪੈਰ ਆ ਜਾਂਦਾ, ਉਹਨਾਂ ਦਾ ਪੈਰ ਕਿਸੇ ਦੇ ਪੈਰ ਤੇ ਆ ਜਾਂਦਾ, ਜਾਂ ਉਹ ਕਿਸੇ ਨਾਲ ਜ਼ਿਆਦਤੀ ਕਰ ਬੈਂਦੇ। ਅਸੀਂ ਤੇ ਪਿਆਰਿਓ ਜਿਸ ਦੌਰ 'ਚ ਜ਼ਿੰਦਾ ਵਾਂ, ਇੱਥੇ ਤੇ ਡਾਢਾ ਜਾਂ ਤਾਕਤਵਰ ਜਾਂ ਬਾਇਖਤਿਆਰ ਜਿਹੜਾ ਉਹ ਆਪਣਾ ਹੱਕ ਸਮਝ ਕੇ ਗਰੀਬ ਤੇ ਮਾੜੇ ਤੇ ਜ਼ਿਆਦਤੀ ਕਰਦਾ, ਉਹ ਸਮਝਦਾ ਵੀ ਮੇਰਾ ਇਹ ਹੱਕ ਹੈ, ਜੇ ਮੈਂ ਜ਼ਿਆਦਤੀ ਨਾ ਕਰਾਂ ਤੇ ਮੈਂ ਵੱਡਾ ਕਾਹਦਾ ਵਾਂ। ਲੇਕਿਨ ਦੇਖੋ ਤੁਸੀਂ ਏਡੀ ਅਜ਼ੀਮੁ ਸ਼ਾਨ ਸਲਤਨਤ ਜਿਹੜੀ ਕਈ ਮੁਲਕਾਂ ਦੇ ਉੱਤੇ ਮੁਸ਼ਤਮਿਲ ਸੀ, ਉਹਦੇ ਹੁਕਮਰਾਨ ਅਮੀਰੁਲ ਮੋਮਿਨੀਨ ਖਲੀਫਾ ਵਕਤ ਹਜ਼ਰਤ ਉਮਰ ਫਾਰੂਕ ਮਾਫੀ ਪੈ ਮੰਗਦੇ ਕਿ ਬਾਬਾ ਜੀ ਮੈਨੂੰ ਮਾਫੀ ਦੇ ਦਿਓ, ਅੱਲਾਹ ਪਾਕ ਦੇ ਵਾਸਤੇ ਰਾਹ ਲਿਲਾ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਬੇਧਿਆਨੀ ਤੁਹਾਡੇ ਪੈਰ ਤੇ ਪੈਰ ਆ ਗਿਆ ਏ। ਪਿਆਰਿਓ ਉਹਨਾਂ ਲੋਕਾਂ ਦਾ ਏਡਾ ਕਾਮਲ ਯਕੀਨ ਤੇ ਈਮਾਨ ਹੁੰਦਾ ਸੀ ਅੱਲਾਹ ਪਾਕ ਦੇ ਉੱਤੇ, ਭਈ ਉਹਨਾਂ ਨੂੰ ਪਤਾ ਸੀ ਜੇ ਅੱਜ ਬਾਬਾ ਜੀ ਨੇ ਮੈਨੂੰ ਮਾਫ ਨਾ ਕੀਤਾ ਤੇ ਕੱਲ ਨੂੰ ਹਸ਼ਰ ਦਿਹਾੜੇ ਰੋਜ਼ੇ ਜਜ਼ਾ ਜਦੋਂ ਕਾਇਮ ਕੀਤਾ ਜਾਣਾ, ਜਦੋਂ ਮਾਲਕ ਸੱਚੇ ਸਾਹਿਬ ਨੇ ਕਚਹਿਰੀ ਲਾਣੀ ਹੈ, ਇਨਸਾਫ ਕਰਨਾ ਹੈ, ਅਮਲਾਂ ਦੇ ਉੱਥੇ ਨਬੇੜੇ ਹੋਣੇ ਨੇ,
ਤੇ ਉੱਥੇ ਕਿਤੇ ਬਾਬਾ ਜੀ ਦਾ ਹੱਥ ਜਿਹੜਾ ਮੇਰੇ ਗਿਰੇਬਾਨ ਤੱਕ ਨਾ ਅੱਪੜ ਜਾਏ। ਉਧਰ ਮਜ਼ਲੂਮ ਜਿਹੜੇ ਨੇ ਪਿਆਰਿਓ ਉਹ ਤਾਕਤਵਰ ਹੋਣਗੇ, ਮਕਹੂਰ ਜਿਨ੍ਹਾਂ ਦੇ ਉੱਤੇ ਤਾਕਤਵਰਾਂ ਨੇ ਕਹਿਰ ਢਾਇਆ ਹੈ ਦੁਨੀਆ ਦੇ ਵਿੱਚ, ਮਜਬੂਰ ਜਿਨ੍ਹਾਂ ਦੇ ਉੱਤੇ ਜ਼ਬਰ ਕੀਤਾ ਗਿਆ ਹੈ ਇਸ ਦੁਨੀਆ ਦੇ ਵਿੱਚ, ਕਿਆਮਤ ਵਾਲੇ ਦਿਹਾੜੇ ਤੇ ਫਿਰ ਅੱਲਾਹ ਪਾਕ ਸੱਚੇ ਸਾਹਿਬ ਦੀ ਕਚਹਿਰੀ ਦੇ ਵਿੱਚ ਸਾਹਿਬੋ ਮੁਦਈ ਹੋਣਗੇ। ਅੱਲਾਹ ਪਾਕ ਉਹਨਾਂ ਦੀਆਂ ਗੱਲਾਂ ਸੁਣਨਗੇ ਔਰ ਉਹਨਾਂ ਨੂੰ ਮੁਨਸਫ ਅੱਲਾਹ ਪਾਕ ਇਨਸਾਫ ਦਵਾਉਣਗੇ। ਤੇ ਉਸ ਦਿਨ ਤੋਂ ਅੱਲਾਹ ਪਾਕ ਦੇ ਉਹ ਸਾਰੇ ਹੀ ਬੰਦੇ ਜਿਨ੍ਹਾਂ ਨੂੰ ਇਹ ਯਕੀਨ ਹੈ ਕਿ ਅੱਲਾਹ ਪਾਕ ਦੀ ਕਚਹਿਰੀ ਕਾਇਮ ਹੋਣੀ ਹੈ, ਕਿਆਮਤ ਵਾਲਾ ਦਿਹਾੜਾ ਆਉਣਾ ਹੈ, ਯੌਮੁद्दीन ਦਾ ਕਿਆਮ ਅਮਲ ਵਿੱਚ ਲਿਆਇਆ ਜਾਣਾ ਹੈ। ਪਿਆਰਿਓ ਵੇਖੋ ਨਾ, ਹਜ਼ਰਤ ਉਮਰੇ ਫਾਰੂਕ ਅਸ਼ਰਾ ਮੁਬਸ਼ਰਾ ਦੇ ਵਿੱਚੋਂ ਸਨ। ਨਬੀ ਪਾਕ ਸੱਚਿਆਂ ਦੁਨੀਆ ਦੇ ਉੱਤੇ ਹੀ ਉਹਨਾਂ ਨੂੰ ਜੰਨਤ ਦੀ ਬਿਸ਼ਾਰਤ ਦਿੱਤੀ ਹੋਈ ਸੀ, ਲੇਕਿਨ ਇੱਕ ਮਾੜੇ ਜਿਹੇ ਗਰੀਬ ਮਸਕੀਨ ਨਿਮਾਣੇ ਬਾਬੇ ਦੇ ਪੈਰ ਦੇ ਉੱਤੇ ਉਹਨਾਂ ਦਾ ਪੈਰ ਆ ਗਿਆ ਤੇ ਮਾਫੀਆਂ ਪਾ ਮੰਗਦੇ, ਬਾਬਾ ਜੀ ਮੈਨੂੰ ਅੱਲਾਹ ਪਾਕ ਦੇ ਵਾਸਤੇ ਮੈਨੂੰ ਮਾਫ ਕਰ ਦਿਓ। ਪਿਆਰਿਓ ਇਹ ਇਖਲਾਕ ਸੀ ਪਿਆਰੇ ਨਬੀ ਪਾਕ ਦੇ ਅਸਹਾਬ ਦਾ, ਔਰ ਇੰਨਾ ਉਹਨਾਂ ਨੂੰ ਯਕੀਨ ਸੀ ਆਪਣੇ ਅੱਲਾਹ ਪਾਕ ਤੇ। ਸਾਹਿਬੋ ਅਸੀਂ ਦਿਹਾੜੀ ਦੇ ਵਿੱਚ ਹਜ਼ਾਰ ਹਾ ਅੱਲਾਹ ਪਾਕ ਦੀਆਂ ਹੁਕਮ ਅਦੂਲੀਆਂ ਕਰਨੇ ਆ, ਮਾੜਿਆਂ ਦੇ ਹੱਕ ਮਾਰਨੇ ਆ, ਨਿਮਾਣਿਆਂ ਦੇ ਦਿਲ ਦੁਖਾਨੇ ਆ, ਔਰ ਪਿਆਰਿਓ ਅਸੀਂ ਆਪਣਾ ਹੱਕ ਸਮਝ ਕੇ ਜ਼ਿਆਦਤੀਆਂ ਕਰਨੇ ਆ, ਔਰ ਅਸੀਂ ਇਸ ਗੱਲ ਦੀ ਉਮੀਦ ਰੱਖਨੇ ਆ, ਇਹ ਖੁਆਇਸ਼ ਕਰਨੇ ਆ ਕਿ ਮਾੜਾ ਜਿਹੜਾ ਨਾ ਉਹ ਸਾਡੇ ਅੱਗੇ ਪਿਸਪਾਈ ਇਖਤਿਆਰ ਕਰੇ, ਮਾਜ਼ਰਤ ਖੁਆਹਾਨਾ ਰਵੱਈਆ ਇਖਤਿਆਰ ਕਰੇ, ਜ਼ਿਆਦਤੀ ਵੀ ਅਸੀਂ ਕਰੀਏ ਤੇ ਮਾਜ਼ਰਤ ਵੀ ਉਹੀ ਕਰੇ ਕਿ ਚੋਰੀ ਸਾਹਿਬ ਮੈਨੂੰ ਮਾਫੀ ਦੇ ਦੇ, ਅਸਤਗਫਿਰੁल्लाह। ਪਿਆਰਿਓ ਦੇਖੋ ਕਿ ਜਿਸ ਕਦਰ ਕੋਈ ਬੁਲੰਦ ਮਰਤਬਾ ਇਨਸਾਨ ਹੁੰਦਾ ਹੈ, ਇਹ ਜਿਹੜਾ ਮੈਂ ਵਾਕਿਆ ਹਜ਼ਰਤ ਉਮਰੇ ਪਾਕ ਦਾ ਤੁਹਾਡੀ ਸੇਵਾ ਦੇ ਵਿੱਚ ਬਿਆਨ ਕੀਤਾ ਹੈ, ਇਹ ਸਾਨੂੰ ਇਹ ਦੱਸਦਾ ਹੈ ਕਿ ਜਿਸ ਕਦਰ ਕਿਸੇ ਦਾ ਮੁਕਾਮ ਬੁਲੰਦ ਹੈ, ਆਲੀ ਮਰਤਬਾ ਕੋਈ ਸ਼ਖਸੀਅਤ ਹੈ, ਪਿਆਰਿਓ ਉਹ ਉਨਾ ਹੀ ਜ਼ਿਆਦਾ ਆਜਜ਼ ਔਰ ਮੁਨਕਸਰੁਲ ਮਜ਼ਾਜ ਵੀ ਹੁੰਦਾ ਹੈ। ਤੁਸੀਂ ਦੇਖੋ ਨਾ, ਜਿਹੜੇ ਥੋੜੀ ਜਿਹੀ ਬਹੁਤਾ ਪੈ ਜਾਂਦਾ ਨਾ ਜਦੋਂ, ਜਾਂ ਜਿਹੜੇ ਛੋਟੇ ਲੋਕ ਜੇ ਕਈ ਹੁੰਦੇ ਨੇ ਜਿਨ੍ਹਾਂ ਨੂੰ ਅੱਲਾਹ ਪਾਕ ਨਵਾਜ਼ ਦਿੰਦੇ ਨੇ, ਤੇ ਉਹਨਾਂ ਕੋਲੋਂ ਆਪਣਾ ਆਪ ਸਾਂਭਿਆ ਨਹੀਂ ਫਿਰ ਜਾਂਦਾ। ਉਹ ਲੋਕ ਆਪੇ ਤੋਂ ਬਾਹਰ ਹੋ ਕੇ ਪੈ ਵਹਾਉਂਦੇ ਨੇ ਲੋਕਾਂ ਨੂੰ। ਤੇ ਪਿਆਰਿਓ ਜਿਹੜੇ ਬੁਲੰਦ ਮਰਤਬਾ ਤੇ ਵੱਡੇ ਜ਼ਰਫ ਵਾਲੇ ਲੋਕ ਹੁੰਦੇ ਨੇ, ਅੱਲਾਹ ਪਾਕ ਜਿਉਂ-ਜਿਉਂ ਉਹਨਾਂ ਨੂੰ ਇਕਤਦਾਰ ਤੇ ਇਖਤਿਆਰ ਦਿੰਦਾ, ਉਹਨਾਂ ਦੇ ਮਰਤਬੇ ਤੇ ਰੁਤਬੇ ਬੁਲੰਦ ਕਰਦਾ, ਇੱਕ ਵੱਡੇ ਫਲਦਾਰ ਦਰਖਤ ਵਾਂਗੂ ਉਹ ਸਗੋਂ ਝੁਕਦੇ ਹੀ ਜਾਂਦੇ ਨੇ, ਆਜਜ਼ ਹੁੰਦੇ ਜਾਂਦੇ ਨੇ। ਹਜ਼ਰਤ ਉਮਰੇ ਫਾਰੂਕ ਦਾ ਆਪਣਾ ਜ਼ਾਤੀ ਮਰਤਬਾ ਕਿਸ ਕਦਰ ਬੁਲੰਦ ਸੀ, ਉਹ ਵੀ ਇਸ ਵਾਕਿਏ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਔਰ ਆਪ ਜੀ ਦਾ ਇਖਲਾਕ ਕਿੱਡਾ ਬੁਲੰਦ ਸੀ, ਆਪ ਅੱਲਾਹ ਪਾਕ ਦੇ ਖੌਫ ਤੋਂ ਕਿੰਨਾ ਡਰਦੇ ਸਨ, ਉਹਦੇ ਬਾਰੇ ਵੀ ਇਸ ਵਾਕਿਏ ਦੇ ਵਿੱਚ ਸਾਨੂੰ ਦੱਸ ਪੈਂਦੀ। ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਅਤੀਉल्लाह व ਅਤੀ ਰਸੂਲ ਦੇ ਉੱਤੇ ਕਾਇਮ ਦਾਇਮ ਰਹਿਣ ਦੀ ਪਿਆਰਿਓ ਤੌਫੀਕ ਅਤਾ ਫਰਮਾਏ। ਇਹਦੇ 'ਚ ਸਾਡਾ ਦੁਨਿਆਵੀ ਵੀ ਤੇ ਉਖਰਵੀ ਵੀ ਭਲਾ ਹੈ। ਤੁਸਾਂ ਕੁਝ ਅਖਾਣ ਭਿਜਵਾਏ ਨੇ, ਤੁਹਾਡੇ ਸਵਾਲਾਤ ਵੀ ਸਾਨੂੰ ਮੌਸੂਲ ਹੋਏ ਨੇ, ਤੇ ਆਓ ਫਿਰ ਚਲੀਏ ਤੁਹਾਡੇ ਭੇਜੇ ਹੋਏ ਸਵਾਲ ਤੇ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ, ਉਹਨਾਂ ਦੇ ਪਿੰਡ ਗਖੜਵਾਲੀ, ਬਾਕੀ ਗੱਲਾਂ ਬਾਤਾਂ ਉੱਥੇ ਹੀ ਜਾ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ
ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। अस्सलाम वालेकुम जनाब बाजवा साहब जी। बिस्मिल्लाह डॉक्टर साहब, खैरियां हो जी? की हाल चाल है जी? राजी बाजी हो? ठीक ठाक हो जी? अल्लाह पाक दा एहसान, तुहाड़ियां दुआवां मेरी सरकार है। अच्छा जनाब बाजवा साहब, साडे एक वीर ने साडा शहर गुजरांवाला जी, ਉਹਦੇ ਤੋਂ ਪਰਾਂ ਵਜ਼ੀਰਾਬਾਦ ਵੱਲ ਨੂੰ ਜਾਈਏ ਨਾ ਜੀ ਤੇ ਜੀਟੀ ਰੋਡ ਦੇ ਉੱਤੇ ਹੀ जी जी ਬੜਾ ਵੱਡਾ ਕਸਬਾ ਹੁੰਦਾ, ਨਗਰ ਗਰਾਂ ਹੈ ਧਰਮਕਲ। हाँ जी, वेख्या जी, साडी उत्थे बड़ा तलकवास है, रिश्तेदारी है। वाह वाह वाह, जट्टां दा पिंड है जी आ ਵੱਡਾ। उत्थों दे अब्दुल रऊफ जोंदा एडवोकेट साडे बड़े प्यारे हाँ मित्र ने, बल्कि मैनू चाचा जी आंदे ने, बड़ा एहतराम करदे ने। वाह वाह, जोंदियां दे विचों ही जनाब इजाज अहमद जोंदा साहब साडे वीर ने ते अजकल उत्थे अमेरिका च सैटल ने काफी अरसे तो। साडा सर प्रोग्राम बड़े शौक नाल वेंदे ने, बड़े बड़े सोहने सानू अखान भजवांदे ने। बाजवा साहब उन्हां अज वारिस शाह सैयद दा एक मिसरा भेजिया जिहड़ा कि अखान दी शक्ल इख्तियार कर गया होया है। मिसरा इंजे सैयद वारिस शाह दा भई खोजा खतरी मुड़े ना दाल लाणो ते डूम डांगरी नहीं दना हुंदे। हाँ जी, ये वारिस शाह दा मिसरा जिहड़ा है, वारिस शाह दी हीर च जी कि जिहड़ा खोजा जिहड़ा दुकानदार है जी जी ਉਹਦੇ ਬਾਰੇ ਚ ਤੇ ਖੱਤਰੀ जी ਇਹ ਦੋਵੇਂ ਮਤਲਬ ਇਹ ਹਰ ਗੱਲ ਚੋਂ ਕਿਰਸਾਂ ਕਰ ਕਰਕੇ ਤੇ ਮੁਨਾਫਾ ਕੱਢਦੇ ਨੇ हाँ ਤੇ ਇਹ ਅਗਲੇ ਨੂੰ ਕਸਰ ਜ਼ਰੂਰ ਲਾਉਂਦੇ ਨੇ। ਯਾਨੀ ਕਸਰ ਲਾਉਣ ਦਾ ਮਤਲਬ ਦਾ ਲਾਣਾ हाँ हाँ ਕਿ ਖੋਜਾ ਤੇ ਖੱਤਰੀ ਮੁੜੇ ਨਾ ਕਸਰ ਲਾਉਣੋ ਜਾਂ ਦਾ ਲਾਉਣੋ हाँ 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 ਕਿ ਇਹ ਜਿਹੜੇ ਨੇ ਮਤਲਬ ਇਹ ਕਿ ਜ਼ਰੂਰ ਅਗਲੇ ਨੂੰ ਕਿਤੋਂ ਨਾ ਕਿਤੋਂ ਡੰਡੀ ਮਾਰ ਕੇ ਕੋਈ ਨਾ ਕੋਈ ਚੱਕਰ ਕਰਕੇ जी ਤੇ ਮਤਲਬ ਇਹ ਦਾ ਜ਼ਰੂਰ ਲਾ ਲੈਂਦੇ ਨੇ। जी जी ਤੇ ਡੂਮ ਜਿਹੜੇ ਹੁੰਦੇ ਨੇ, ਡੂਮ ਮਰਾਸੀਆਂ ਦੇ ਵਿੱਚ ਇੱਕ ਖਾਸ ਤਬਕਾ ਹੈ जी ਆ ਜਿਹੜੇ ਗਾਉਣ ਛਾਉਣ ਵਾਲੇ, ਥੋੜਾ ਬਹੁਤਾ ਉਹ ਢੱਡ ਵਜਾ ਕੇ जी जी ਤੇ ਘਰਾਂ ਚੋਂ ਜਾ ਕੇ ਮਤਲਬ ਇਹ ਕਿ ਮੰਗਣ ਮੁੰਗਣ ਵਾਲੇ, हाँ हाँ ਉਹ ਤੇ ਡਾਂਗਰੀ ਜਿਹੜਾ ਡੰਗਰ ਚਾਰਨ ਲੱਗਾ ਰਹਿੰਦਾ ਹੈ, ਉਹਦਾ ਉਹ ਵਸੇਬ 'ਚ ਬਹਿੰਦਾ ਹੀ ਨਹੀਂ, ਉਹ ਵੱਡਿਆਂ ਕੋ ਬਹਿੰਦਾ ਹੀ ਨਹੀਂ, ਉਹਨੂੰ ਟਾਈਮ ਹੀ ਨਹੀਂ ਮਿਲਦਾ, ਉਹ ਸਿੱਖਿਆ ਕਿੱਥੋਂ ਲਵੇਗਾ। हाँ ਤੇ ਉਹ ਸਾਰੀ ਉਮਰ ਜਿਹੜਾ ਡੰਗਰ ਚਾਰਦੇ ਹੀ ਲਗਾਇਆ, ਵੀ ਸਵੇਰੇ ਜਨਾਬ ਰੋਟੀ ਖਾਧੀ, ਦੁਪਹਿਰ ਦੀ ਨਾਲ ਬੰਨ ਕੇ ਲੈ ਗਿਆ हाँ ਤੇ ਸਾਰੀ ਦਿਹਾੜੀ ਡੰਗਰ ਚਾਰਦਾ, ਸ਼ਾਮ ਨੂੰ ਥੱਕਿਆ ਟੁੱਟਿਆ ਆਇਆ ਤੇ ਆ ਕੇ ਸੌਂ ਰਿਹਾ। जी ਤੇ ਉਹ ਜਿਹੜਾ ਨਾ ਮਤਲਬ ਇਹ ਵੀ ਭਈ ਇਹਨਾਂ ਨੇ ਦੱਸਿਆ ਕਿ ਇਹ ਜਿਹੜੇ ਨੇ ਨਾ ਦਾਨਾ ਨਹੀਂ ਹੁੰਦੇ, ਕਿਉਂਕਿ ਦਾਨਾਈ ਜਿਹੜੀ ਆ ਉਹ ਤੇ ਸਿੱਖੀ ਹੀ ਆਉਂਦੀ ਹੈ ਨਾ। सिक्ख्या जी ਤੁਸੀਂ ਮਜਲਿਸ 'ਚ ਬਵੋਗੇ, ਪਰੇ 'ਚ ਬਵੋਗੇ, ਪਰੇ ਦੀਆਂ ਗੱਲਾਂ ਸੁਣੋਗੇ, ਹਾਂਜੀ। ਤੇ ਡੂਮਾਂ ਨੂੰ ਵੀ ਟਾਈਮ ਨਹੀਂ ਲੱਗਦਾ, ਉਹ ਵੈਸੇ ਵੀ ਉਹਨਾਂ ਦਾ ਮੁਆਸ਼ਰੇ 'ਚ ਉਹ ਜਿਹੜੀ ਸੀਅਤ ਹੁੰਦੀ ਹੈ, ਉਹਦੇ ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਜਾਂ ਹਾਂਜੀ। ਉਹ ਜੀ ਜਗ੍ਹਾ 'ਤੇ ਉਹਨਾਂ ਨੂੰ ਗੱਲ ਕਰਨ ਵੀ ਨਹੀਂ ਦਿੱਤੀ ਜਾਂਦੀ। हाँ जी हाँ जी ਅੱਛਾ, ਤੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਤੇ ਗੱਲਬਾਤ ਦਾ ਹੋਏਗਾ ਤੇ ਕੋਈ ਅਕਲ ਦਾ ਨਾਈ ਫੁੱਟੇਗੀ ਨਾ ਜੀ, हाँ 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 ਤੇ ਨਹੀਂ ਤੇ ਫਿਰ ਉਹ ਜ਼ਮੀਨ ਬੰਜਰ ਹੀ ਰਹੇਗੀ। बंजर रहे ਹਾਂਜੀ, ਤੋਂ ਇਸੇ ਵਾਸਤੇ ਦੱਸਿਆ ਗਿਆ ਹੈ ਕਿ ਇਹ ਜਿਹੜਾ ਨਾ ਖੋਜਾ ਕਤਰੀ ਇਹ ਦਾ ਲਾਉਂਦੇ ਨੇ, ਜ਼ਰੂਰ ਕਸਰ ਜ਼ਰੂਰ ਲਾਉਂਦੇ ਨੇ ਅਗਲੇ ਨੂੰ, ਭਾਵੇਂ ਅਗਲੇ ਨੂੰ ਪਤਾ ਲੱਗੇ ਜਾਂ ਨਾ ਲੱਗੇ। ਔਰ ਡੂਮ ਤੇ ਡਾਂਗਰੀ ਇਹ ਦੋਵੇਂ ਦਾਨਾ ਨਹੀਂ ਹੁੰਦੇ, ਸਿਆਣੇ ਨਹੀਂ ਹੁੰਦੇ, ਸੂਝਵਾਨ ਨਹੀਂ ਹੁੰਦੇ। ਲਓ ਜੀ ਪਿਆਰਿਓ, ਸਾਡੇ ਵੀਰ ਇਜਾਜ਼ ਅਹਿਮਦ ਜੋਂਦਾ ਸਾਹਿਬ ਨੇ ਅਮਰੀਕਾ ਤੋਂ ਸਾਨੂੰ ਵਾਰਿਸ ਸ਼ਾਹ ਸੈਯਦ ਦਾ ਜਿਹੜਾ ਮਿਸਰਾ ਭੇਜਿਆ, ਬੜਾ ਸੋਹਣਾ ਉਹਦਾ ਨਖੇੜਾ ਕੀਤਾ ਹੈ ਬਾਜਵਾ ਸਾਹਿਬ ਹੋਰਾਂ। ਵੇਖੋ ਨਾ, ਇੱਕ ਅਰਸੇ ਦੇ ਵਿੱਚ ਇੱਕ ਅਖਾਨ ਜਿਹੜਾ ਨਾ ਜੀ ਉਹ ਮੁਰਤਬ ਹੁੰਦਾ ਹੈ। ਅੱਗੇ ਵੀ ਕਈ ਵਾਰੀ ਤੁਹਾਡੀ ਖਿਦਮਤ ਵਿੱਚ ਅਸੀਂ ਗੁਜ਼ਾਰਿਸ਼ ਕਰ ਚੁੱਕੇ ਹਾਂ ਕਿ ਸਦੀਆਂ ਦੇ ਤਜਰਬਾਤ ਤੇ ਸਿੱਟਾ ਇੱਕੋ ਹੀ ਨਿਕਲੇ, ਤੇ ਉਹ ਫਿਰ ਚੀਜ਼ ਜਿਹੜੀ ਹੈ ਨਾ ਜੀ, ਚੂੰਕਿ ਉਹ ਮੁਸੱਦਕਾ ਹੋ ਜਾਂਦੀ ਹੈ, ਮੁਸਲਮਾ ਹੋ ਜਾਂਦੀ ਹੈ, ਤੇ ਫਿਰ ਉਹ ਅਖਾਨ ਦਾ ਰੂਪ ਧਾਰ ਲੈਂਦੀ ਹੈ। ਇਹ ਜਿਹੜਾ ਪੀਰ ਵਾਰਿਸ ਸ਼ਾਹ ਸੈਯਦ ਦਾ ਮਿਸਰਾ ਹੈ, ਉਹਦੇ 'ਚ ਇਹ ਦੱਸਿਆ ਗਿਆ ਹੈ
कि खोजा खतरी मुड़े ना दाल लाणो, यानी पेशे ऐसे ने। खोजा दुकानदार, खोजे ਜਿਹੜੇ ਹੁੰਦੇ ਸਨ ਨਾ ਜੀ, ਉਹ ਦੁਕਾਨਦਾਰੀ ਕਰਦੇ ਹੁੰਦੇ ਸਨ। ਤੇ ਦੁਕਾਨਦਾਰੀ ਜਿਹੜੀ ਕਰਿਆਨੇ ਦੀ ਕਰਦਾ ਹੈ, ਪਿੰਡ ਦੇ ਵਿੱਚ ਕੱਲੀ ਦੁਕਾਨ ਹੋਣੀ, ਇੱਕ ਤੇ ਉਹਨੇ ਮਰਜ਼ੀ ਨਾਲ ਸੌਦਾ ਦੇਣਾ, ਸਾਰਾ ਪਿੰਡ ਤਕਰੀਬਨ ਉਹਨਾਂ ਦਾ ਮਕਰੂਜ਼ ਹੀ ਹੁੰਦਾ ਸੀ। ਪਿਆਰਿਓ ਫਿਰ ਵੇਖੋ ਨਾ, ਜਿਹੜਾ ਦੁਕਾਨਦਾਰ ਹੁੰਦਾ ਹੈ ਨਾ ਜੀ, ਉਹਦੇ ਕੋਲ ਮਸਲਨ ਪਿਛਲੇ ਸਾਲ ਦੀਆਂ ਦਾਲਾਂ ਪਈਆਂ ਹੋਈਆਂ ਨੇ, ਅੱਗੋਂ ਨਵੀਂ ਫਸਲ ਆ ਗਈ ਹੈ, ਅੱਗੋਂ ਜਾ ਕੇ ਉਹਨੇ ਨਵੀਂ ਦਾਲ ਲੈ ਆਂਦੀ ਹੈ, ਉਹਨੇ ਨਵੀਂ ਦਾਲ ਮਾਸ਼ ਵਿੱਚ ਪੁਰਾਣੀ ਮਾਸ਼ ਦੀ ਦਾਲ ਰਲਾ ਦੇਣੀ ਹੈ। ਛੋਲਿਆਂ ਦੀ ਨਵੀਂ ਦਾਲ ਉਹਨੇ ਲਿਆਂਦੀ, ਉਹਦੇ 'ਚ ਪੁਰਾਣੀ ਵੀ, ਉਹ ਪੁਰਾਣੀ ਵੀ ਤੇ ਉਹਨੇ ਵੇਚਣੀ ਹੈ ਨਾ, ਯਾਨੀ ਉਹ ਮਿਲਾਵਟ ਵੀ ਕਰਦਾ ਆਪਣੇ ਸੌਦਿਆਂ ਦੇ ਵਿੱਚ। ਬਾਸ ਜਿਹੜੇ ਲੋਕ ਨੇ ਉਹਨਾਂ ਨੇ ਵੱਟੇ ਘੱਟ ਰੱਖੇ ਹੁੰਦੇ ਨੇ, 100 ਤਰੀਕਾ ਗਾਹਕਾਂ ਨੂੰ ਨੁਕਸਾਨ ਪਹੁੰਚਾਉਣ ਦਾ। ਮੂੰਹ ਦੇ ਬੜੇ ਮਿੱਠੇ ਹੋਣਗੇ, ਲੇਕਿਨ ਨਾ ਕਿਸੇ ਨੂੰ ਸੌਦਾ ਪੂਰਾ ਤੋਲ ਕੇ ਦਿੰਦੇ ਨੇ, ਨਾ ਸੌਦੇ ਖਾਲਸ ਹੁੰਦੇ ਨੇ। ਜੋ ਅੱਜ ਜ਼ਮਾਨਾ ਜਾ ਰਿਹਾ, ਵਾਰਿਸ ਸ਼ਾਹ ਸੈਯਦ ਤੇ 250-300 ਸਾਲ ਪਹਿਲੋਂ ਲਿਖ ਛੱਡਿਆ ਨਾ, ਉਦੋਂ ਵੀ ਰਵੱਈਏ ਇਹ ਹੀ ਸਨ, ਵਰਤਾਰੇ ਇਹ ਹੀ ਸਨ। ਭਈ ਖੋਜਾ ਤੇ ਖੱਤਰੀ ਦੁਕਾਨਦਾਰ, ਤੁਸੀਂ ਕੋਈ ਵੇਖ ਲਓ, ਤੁਸੀਂ ਫਲ ਫਰੂਟ ਲੈਣ ਜਾਂਦੇ ਹੋ, ਤੁਸੀਂ ਸਬਜ਼ੀ ਲੈਣ ਜਾਂਦੇ ਹੋ। ਮੈਂ ਵੇਖੋ ਸਰਦੀਆਂ ਦੇ ਵਿੱਚ, ਗਰਮੀਆਂ 'ਚ ਤੇ ਚਲੋ ਸਬਜ਼ੀਆਂ ਝਾਉ ਜਾਂਦੀਆਂ ਨੇ, ਗਰਮੀ ਧੁੱਪ ਹੁੰਦੀ ਹੈ, ਸਰਦੀਆਂ ਦੇ ਵਿੱਚ ਫਰੈਸ਼ ਰਹਿੰਦੀਆਂ ਨੇ ਸਬਜ਼ੀਆਂ। ਇਸ ਦੇ ਬਾਵਜੂਦ ਸਾਡਾ ਜਿਹੜਾ ਸਬਜ਼ੀ ਵੇਚਣ ਵਾਲਾ ਹੈ, ਜਿਹਦੇ ਕੋਲੋਂ ਮੈਂ ਸਬਜ਼ੀ ਲੈਣਾ, ਉਹਨੇ ਜਿਹੜੀ ਹੈ ਨਾ ਜੀ ਪਾਲਕ ਦਾ ਸਾਗ, ਲੌਰੀ ਪਾਲਕ, ਉਹ ਬੜੇ ਸ਼ੌਕ ਨਾਲ ਸਾਡੇ ਘਰ ਦੇ ਖਾਂਦੇ ਨੇ, ਤੇ ਜਦੋਂ ਲੈਣ ਜਾਓ ਤੇ ਉਹਨੇ ਚੰਗੀ ਭਿਓਈ ਹੁੰਦੀ ਹੈ। ਮੈਂ ਇੱਕ ਦਿਨ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਇਹਨੂੰ ਕਿਉਂ ਭਿਉਂ ਛੱਡਣਾ, ਇਹ ਜੀ ਪਿੱਛੋਂ ਹੀ ਭਿੱਜੀ ਆਉਂਦੀ ਹੈ। ਸਿਰਫ ਵਜ੍ਹਾ ਇਹ ਪਿਆਰਿਓ ਕਿ ਉਹ ਵਜ਼ਨ ਵੱਧ ਜਾਂਦਾ। ਤੁਸੀਂ 5 ਕਿਲੋ ਪਾਲਕ ਲਵੋ ਤਾਂ ਘਰ ਜਾਓ ਤੇ 2.5 ਕਿਲੋ ਵੀ ਨਹੀਂ ਨਿਕਲਦੀ। ਇੰਨਾ ਤੇ ਉਹਨਾਂ ਪਾਣੀ ਦੇ ਵਿੱਚ ਤਰ ਕਰਕੇ ਭਿਉਂ ਕੇ ਨਾ ਪਾਣੀ ਦੇ ਟੱਪ 'ਚ, ਤੇ ਫਿਰ ਉਹਨਾਂ ਨੇ ਸੌਦੇ ਸਜਾਏ ਹੁੰਦੇ ਨੇ। ਮੁਖਤਲਿਫ ਅੰਦਾਜ਼ ਨੇ ਨਾ ਜੀ ਗਾਹਕ ਨੂੰ ਨੁਕਸਾਨ ਪਹੁੰਚਾਉਣ ਦੇ, ਕਸਰ ਲਾਉਣ ਦੇ। ਇੱਕ ਤੇ ਵਾਰਿਸ ਸ਼ਾਹ ਸੈਯਦ ਉਹਦੇ ਬਾਰੇ ਗੱਲ ਕੀਤੀ ਹੈ ਕਿ ਖੋਜਾ ਖੱਤਰੀ ਮੁੜੇ ਨਾ ਕਸਰ ਲਾਣੋ। ਅੱਲਾਹ ਪਾਕ ਤੇ ਯਕੀਨ ਰੱਖਦਿਆਂ ਹੋਇਆਂ ਰਿਜ਼ਕੇ ਹਲਾਲ ਨਹੀਂ ਕਮਾਉਂਦੇ। ਇਹ ਲੋਕਾਂ ਨੂੰ ਮਿਲਾਵਟ ਵਾਲੇ ਘੱਟ ਤੋਲ ਕੇ ਸੌਦੇ ਦਿੰਦੇ ਨੇ, 100 ਵਿੱਚ ਹੇਰਾ ਫੇਰੀ ਕਰਦੇ ਨੇ। ਪੂਰੀ ਪਿਆਰਿਓ ਇਹਨਾਂ ਲੋਕਾਂ ਦੀ ਫੇਰ ਨਹੀਂ ਪੈਂਦੀ। ਇਸੇ ਤਰ੍ਹਾਂ ਡੂਮ ਡਾਂਗਰੀ ਨਹੀਂ ਦਨਾ ਹੁੰਦੇ। ਉਹ ਵੀ ਬਾਬਾ ਜੀ ਨੇ ਵੇਖੋ ਅਹਿਸਾਨ ਬਾਜਵਾ ਸਾਹਿਬ ਸਾਨੂੰ ਦੱਸਿਆ ਕਿ ਡੂਮ ਵੀ ਇੱਕ ਛੋਟੇ ਤਬਕੇ ਨਾਲ ਤਲਕ ਰੱਖਣ ਵਾਲੀ, ਸਾਡੇ ਮੁਆਸ਼ਰੇ ਦੇ ਵਿੱਚ ਵਸਣ ਵਾਲੀ ਇੱਕ ਕੌਮ ਹੈ। ਮਰਾਸੀਆਂ ਦੇ ਬਹੁਤ ਸਾਰੇ ਇਹਨਾਂ ਦੀਆਂ ਗੋਤਾਂ ਨੇ ਨਾ ਪਿਆਰਿਓ। ਕਈ ਐਸੇ ਹੁੰਦੇ ਨੇ ਜਿਹੜੇ ਗਵਈਏ ਨੇ, ਕੁਝ ਭੰਡ ਨੇ, ਕੁਝ ਡੂਮ ਨੇ, ਕੋਈ ਰਾਸਧਾਰੀਏ ਨੇ, ਕੋਈ 100 ਇਹਨਾਂ ਦੀਆਂ ਕਈ ਕਿਸਮਾਂ ਨੇ, ਹੈ ਜੀ। ਤੇ ਡੂਮ ਬਾਜਵਾ ਸਾਹਿਬ ਦੱਸਿਆ ਵੀ ਗਾਉਣ ਵਜਾਉਣ ਵਾਲੇ ਹੁੰਦੇ ਨੇ। ਉਹ ਕਦੋਂ ਮਿਕਸ ਅਪ ਹੋ ਕੇ ਤੇ ਪੜ੍ਹੇ ਲਿਖੇ, ਤਾਲੀਮ ਯਾਫਤਾ ਜਾਂ ਥੋੜੇ ਅਲੀਟ ਕਲਾਸ ਦੇ ਜਿਹੜੇ ਪਿੰਡਾਂ ਦੇ ਸਾਡੇ ਬੰਦੇ ਹੁੰਦੇ ਨੇ, ਉਹਨਾਂ ਦੇ ਨਾਲ ਤੇ ਵਿਚਾਰੇ ਸਾਵੇਂ ਬਹਿੰਦੇ ਹੀ ਨਹੀਂ। ਤੇ ਜਦੋਂ ਵਿਊਜ਼ ਦਾ ਐਕਸਚੇਂਜ ਹੀ ਨਹੀਂ ਹੋਣਾ, ਜਦੋਂ ਵਿਚਾਰ ਵਟਾਂਦਰਾ ਹੀ ਨਹੀਂ ਹੋਣਾ, ਜਿਵੇਂ ਬਾਜਵਾ ਸਾਹਿਬ ਕਿੱਡਾ ਵੇਖੋ ਸੋਹਣਾ ਪੰਜਾਬੀ ਦਾ ਲਫ਼ਜ਼ ਵਰਤਿਆ, ਆਪਸ ਵਿੱਚ ਨੌਲੇਜ ਤੇ ਤਾਂ ਹੀ ਵੱਧਦਾ ਨਾ ਜੀ ਕਿ ਵਿਚਾਰ ਵਟਾਂਦਰਾ ਹੋਵੇ। ਮੈਂ ਆਪਣੀ ਜੋ ਮੇਰੇ ਕੋਲ ਨੌਲੇਜ ਹੈ ਉਹ ਮੈਂ ਤੁਹਾਡੇ ਵੱਲ ਨੂੰ ਟਰਾਂਸਫਰ ਕਰਾਂ, ਤੁਸੀਂ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਕੁਝ ਗੇਨ ਕਰਾਂ, ਕੁਝ ਹਾਸਲ ਕਰਾਂ। ਤੇ ਡੂਮ ਤੇ ਡਾਂਗਰੀ ਜਿਹਨੇ ਸਵੇਰੇ ਡੰਗਰ ਲੈ ਕੇ ਬਾਹਰ ਟੁਰ ਜਾਣਾ ਤੇ ਸ਼ਾਮੀ ਪਿਛਾਂ ਪਰਤਣਾ, ਸਾਰੀ ਦਿਹਾੜੀ ਬੇਲੇ ਗੁਜ਼ਾਰ ਛੱਡਣੀ ਹੈ। ਉਹਨੂੰ ਕੀ ਪਤਾ ਵੀ ਦੁਨੀਆ 'ਚ ਕੀ ਪਿਆ ਹੁੰਦਾ, ਦੀਨ ਦੁਨੀਆ ਕਿਹੜੇ ਪਾਸੇ ਇਸ ਵੇਲੇ ਜਾ ਰਹੀ ਹੈ, ਨਵੀਆਂ ਕੀ ਇਜਾਦਾਤ ਹੋ ਰਹੀਆਂ ਨੇ। ਇਹ ਲੋਕ ਜਿਹੜੇ ਨੇ, ਚੂੰਕਿ ਇਹਨਾਂ ਵਿਚਾਰਿਆਂ ਦਾ ਐਡਾ ਤਾਲੁਕ ਨਹੀਂ ਹੁੰਦਾ। ਹੁਣ ਤੇ ਵੈਸੇ ਮੋਬਾਈਲ ਆ ਗਏ ਨੇ, ਹੁਣ ਤੇ ਡਾਂਗਰੀਆਂ ਦੇ ਹੱਥਾਂ 'ਚ ਵੀ ਮੋਬਾਈਲ ਹੈ ਨੇ। ਹੋ ਸਕਦਾ ਜੇ ਉਹਨਾਂ ਦੇ ਕੋਲ ਕੋਈ ਸਹੂਲਤ ਮੁਯੱਸਰ ਹੋਵੇ YouTube ਦੀ, ਤੇ ਕੋਈ ਖਬਰਾਂ ਸ਼ਬਰਾਂ ਸੁਣ ਲੈਂਦੇ ਹੋਣ, ਕਿਉਂਕਿ ਬਹੁਤ ਜ਼ਿਆਦਾ ਜ਼ਮਾਨਾ ਬਦਲ ਗਿਆ। ਲੇਕਿਨ ਵਾਰਿਸ ਸ਼ਾਹ ਸੈਯਦ ਜਦੋਂ ਇਹ ਲਿਖਿਆ ਸੀ ਮਿਸਰਾ, ਇਹ ਯੂਨੀਵਰਸਲ ਟਰੁੱਥ ਸੀ। ਉਦੋਂ ਵਾਕਈ ਡੂਮ ਤੇ ਡਾਂਗਰੀ ਜਿਹੜੇ ਨੇ ਨਾ, ਉਹ ਨਾ ਸਿਰਫ ਬਿਲਕੁਲ ਹੀ ਵਿਚਾਰੇ ਨਾ ਖਵਾਂਦਾ ਤੇ ਬੇਇਲਮ ਲੋਕ ਹੁੰਦੇ ਸਨ, ਬਲਕਿ ਉਹਨਾਂ ਨੂੰ ਦੀਨ ਦੁਨੀਆ ਦਾ ਇੰਨਾ ਪਤਾ ਹੀ ਨਹੀਂ ਸੀ ਹੁੰਦਾ। ਬਿਲਕੁਲ ਭੋਲੇ ਜਾਂ ਜੰਗਲੀ ਜਾਂ ਲੋਕ ਹੁੰਦੇ ਸਨ। ਬਾਜਵਾ ਸਾਹਿਬ ਸਾਡੇ ਇੱਕ ਪਰਮਾਨੈਂਟ ਵਿਊਅਰ ਨੇ, ਬੜੇ ਸਾਡੇ ਨਿੱਘੇ ਸੱਜਣ ਨੇ, ਮਲਕ ਅਰਸ਼ਦ ਸਾਹਿਬ ਜੀ। ਉਹਨਾਂ ਜਨਾਬ ਅਖਾਨ ਭੇਜਿਆ
ਵੀ ਜੇਠ ਤਾਏ ਤੇ ਹਾੜ ਲਾਏ, ਉਸ ਦੇਸ਼ ਦੇ ਲਾਗੇ ਕਾਲ ਕਦੇ ਨਾ ਜਾਏ। ਹਾਂਜੀ, ਇਹ ਦੱਸਿਆ ਗਿਆ ਜਿਹੜੇ ਦੇਸੀ ਮਹੀਨੇ ਨੇ ਨਾ ਸਾਡੇ, ਜੀ ਜੀ, ਉਹਨਾਂ ਦੇ ਬਾਰੇ ਚ ਦੱਸਿਆ ਗਿਆ ਕਿ ਜੇਠ ਜਿਹੜਾ ਨਾ ਇਹ ਪੂਰਾ ਤਪਣਾ ਚਾਹੀਦਾ। ਹਾਂ, ਇਹਦੇ ਚ ਗਰਮੀ ਇੰਨੀ ਪੈਣੀ ਚਾਹੀਦੀ ਹੈ। ਪੁਰਾਣੇ ਜ਼ਮਾਨਿਆਂ ਚ ਜੇਠ ਚ ਲੋਆਂ ਵਗਦੀਆਂ ਹੁੰਦੀਆਂ ਸਨ ਜੀ ਜੀ, ਤੇ ਜਨਾਬ ਆਖਣਾ ਵੀ ਪੱਠ ਪੇ ਲਾਉਂਦੇ ਨੇ। ਆਏ ਹਾਂਜੀ, ਦੂਰੋਂ ਵੇਖਿਆ ਇਸ ਤਰ੍ਹਾਂ ਨਾ ਹਵਾ ਦੇ ਵਿੱਚ, ਫਜ਼ਾ ਦੇ ਵਿੱਚ ਨਜ਼ਰ ਆਉਣਾ ਕਿ ਜਿਹੜੀ ਉਹ ਗਰਮੀ ਦਾ ਸੇਕ ਹੈ ਨਾ, ਜ਼ਮੀਨ ਚੋਂ ਸੇਕ ਜਿਹੜਾ ਨਿਕਲਦਾ ਸੀ, ਉਹਦੀਆਂ ਲਹਿਰਾਂ ਬਣਦੀਆਂ। ਹਾਂਜੀ ਹਾਂਜੀ। ਤੇ ਇਹ ਜੇਠ ਦੇ ਵਿੱਚ ਨਾ ਲੋਕ ਜਦੋਂ ਕਣਕ ਵੱਢ ਲੈਂਦੇ ਸਨ ਤੇ ਉਦੋਂ ਬਾਅਦ ਹਲਾਨਾ ਪੈਲੀਆਂ ਵਾਹੁੰਦੇ ਸਨ ਜੀ, ਤੇ ਉਹ ਜੇਠ ਵਿੱਚ ਹੀ ਜ਼ਿਆਦਾ ਵਗਦੀਆਂ ਸਨ। ਹਾਂਜੀ ਹਾਂਜੀ। ਤੇ ਅੱਗੋਂ ਫਿਰ ਜੇਠ ਦੀ ਜਿਹੜੀ ਵਾਹੀ ਹੈ ਨਾ ਜੀ, ਉਹ ਧੁੱਪ ਪੈਂਦੀ ਸੀ ਤੇ ਧੁੱਪ ਪੈ ਕੇ ਜਿੰਨੀ ਜ਼ਿਆਦਾ ਧੁੱਪ ਪੈਂਦੀ ਸੀ ਨਾ ਵੱਗੀ ਪੈਲੀ ਨੂੰ, ਜੀ ਜੀ, ਓਨੀ ਪੈਲੀ ਪੋਲੀ ਤੇ ਨਰਮ ਤੇ ਭੁਰਭੁਰੀ ਹੁੰਦੀ ਸੀ। ਹਾਂ ਜੀ, ਉਹਦਾ ਜਿਹੜਾ ਬੈਕਟੀਰੀਆ ਵਿੱਚ ਉਹਨੂੰ ਵੀ ਨਾ ਉਸ ਧੁੱਪ ਦੀ ਵਜ੍ਹਾ ਨਾਲ ਵਧਣ ਫੁੱਲਣ ਦਾ ਮੌਕਾ ਮਿਲਦਾ ਸੀ। ਵਾਰਿਸ ਸ਼ਾਹ ਵੀ ਲਿਖਿਆ ਕਿ ਜੇਠ ਮੀਂਹ ਤੇ ਸਿਆਲ ਨੂੰ ਵਾਹ ਮੰਦੀ, ਕਤਕ ਮਾਹ ਵਿੱਚ ਮਨਾ ਹਨੇਰੀਆਂ ਨੇ, ਤੇ ਰੋਣਾ ਵਿਆਹ ਵਿੱਚ, ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮਧੇਰੀਆਂ ਨੇ। ਜੀ, ਕਿ ਜੇਠ ਵਿੱਚ ਮੀਂਹ ਜਿਹੜਾ ਪੈ ਜਾਏ ਤੇ ਸਿਆਲ ਚ ਵਾਹ ਵਗੇ ਤੇ ਜ਼ਾਹਰ ਸੀਤ ਲਾ ਦਿੰਦੀ ਏ, ਤੇ ਕੱਤੇ ਵਿੱਚ ਜਿਹੜਾ ਨਾ ਹਨੇਰੀ ਨਹੀਂ ਵਗਣੀ ਚਾਹੀਦੀ, ਕਿਉਂਕਿ ਕੱਤੇ ਵਿੱਚ ਹਨੇਰੀ ਵਗੇਗੀ ਤੇ ਉਹ ਜਿਹੜੀ ਆ ਹੁਣ ਮੁੰਜੀ ਹੈ ਨਾ, ਮੁੰਜੀ ਦੀ ਫਸਲ ਹੋਣੀ ਹੈ, ਇਹਦਾ ਝਾੜ ਹੌਲਾ ਪੈ ਜਾਏਗਾ। ਹਾਂ ਜੀ, ਸਾਰੇ ਦਾਣੇ ਡਿੱਗ ਪੈਣਗੇ। ਹਾਂਜੀ, ਤੇ ਇਸ ਵਾਸਤੇ ਅੱਗੇ ਉਹਨਾਂ ਆਖਿਆ ਗਾਣਾ ਵਿਆਹ ਵਿੱਚ, ਰੋਮਣਾ ਵਿੱਚ ਸਿਆਪੇ ਨਾ, ਰੋਣਾ ਵਿਆਹ ਵਿੱਚ, ਕਿ ਵਿਆਹ ਵਿੱਚ ਬਹਿ ਕੇ ਰੋਣ ਡੈ ਪੈਣਾ। ਐਵੇਂ ਕਈ ਜਨਾਨੀਆਂ ਹੁੰਦੀਆਂ, ਮੈਨੂੰ ਮੁੰਡੇ ਦਾ ਪਿਓ ਪਿਆ ਯਾਦ ਆਉਂਦਾ ਹੈ। ਹਾਂਜੀ, ਤੋ ਵਿਆਹ 'ਚ ਰੋਣਾ ਨਹੀਂ ਚਾਹੀਦਾ, ਇਸ ਵਾਸਤੇ ਵੀ ਖੁਸ਼ੀ ਦਾ ਮੌਕਾ ਹੁੰਦਾ ਹੈ। ਇਸ ਤਰ੍ਹਾਂ ਹੀ ਰੋਣ ਦੇ ਵਿੱਚ ਕੋਈ ਗਾਉਣ ਡੈ ਪਏ, ਹਾਂਜੀ, ਰੋਂਦਿਆਂ ਪਿੱਟਦਿਆਂ ਸਿਆਪੇ ਦੇ ਵਿੱਚ, ਤੇ ਉਹ ਵੀ ਚੰਗਾ ਕੰਮ ਨਹੀਂ। ਜਿੰਨੀ ਜਿਸ ਤਰ੍ਹਾਂ ਉਹ ਆਂਦੇ ਨਾ, ਜੱਗ ਭੌਂਦਾ ਪਾਈਏ ਤੇ ਮਨ ਭੌਂਦਾ ਖਾਈਏ, ਜਿੰਨੀ ਲਿਬਾਸ ਵੀ ਉਹ ਇੱਕ ਪਾਉਣਾ ਚਾਹੀਦਾ ਜਿਹੜਾ ਦੁਨੀਆ 'ਚ ਰਿਵਾਜ ਹੋਵੇ। ਕੋਈ ਵੱਖਰਾ ਹੀ ਪਾਉਂਦੇ ਫਿਰੀਏ ਤੇ ਉਹ ਲੋਕੀ ਫਿਰ ਨਾ ਜੁਗਤਾਂ ਕਰਦੇ ਨੇ ਤੇ ਗੱਲਾਂ ਕਰਦੇ ਨੇ। ਤੇ ਇਸ ਵਾਸਤੇ ਮਤਲਬ ਇਹਦੇ 'ਚ ਦੱਸਿਆ ਗਿਆ ਵੀ ਜੇਠ ਜਿਹੜਾ ਨਾ ਉਹ ਪੂਰਾ ਤਪੇ, ਤੇ ਹਾੜ ਦੇ ਮਹੀਨੇ 'ਚ ਹਾੜ ਦੇ ਪਹਿਲੇ ਹਫਤੇ ਦੇ ਵਿੱਚ ਬਾਰਿਸ਼ ਹੁੰਦੀ ਸੀ, ਉਹਨੂੰ ਆਂਦੇ ਹਨ ਪਹਿਲ ਛੱਲਾ। ਪਹਿਲ ਛੱਲਾ ਪੈਣਾ, ਤੇ ਕਿਸੇ ਆਖਣਾ ਡੱਡੀਆਂ ਵਾਲਾ ਮੀਂਹ ਪਿਆ, ਉੱਤੋਂ ਸਮਾਨਾਂ ਤੋਂ ਡੱਡੀਆਂ ਡਿੱਗੀਆਂ ਨੇ। ਉਹ ਫਿਰ ਨਾ ਜ਼ਮੀਨ ਜਿਹੜੀ ਹੈ ਨਾ, ਕਿ ਜੇਠ ਤਾਏ ਤੇ ਹਾੜ ਲਾਏ, ਕਿ ਹਾੜ ਵਿੱਚ ਖੁੱਲੇ ਮੀਂਹ ਪੈਣ ਤੇ ਫੇਰ ਕੀ ਹੋਏਗਾ ਕਿ ਫਸਲ ਦਾ ਮੁਹਾਰ ਚੰਗਾ ਹੋਏਗਾ, ਫਸਲ ਚੰਗੀ ਹੋਏਗੀ ਤੇ ਉਸ ਦੇਸ਼ ਦੇ ਵਿੱਚ ਕਦੀ ਕਾਲ ਕਹਿਤ ਨਹੀਂ ਪੈ ਸਕਦਾ। ਲੋ ਜੀ ਪਿਆਰਿਓ, ਵੇਖੋ ਕਿੱਡਾ ਖੂਬਸੂਰਤ ਅਖਾਣ ਹੈ। ਸਾਡੇ ਦੇਸ਼ ਪੰਜਾਬ ਦੀ ਧਰਤੀ ਤੇ ਸਾਡੇ ਜਿਹੜੇ ਮੌਸਮ ਨੇ, ਉਹਨਾਂ ਦੀ ਬਿਲਕੁਲ ਮੁਨਾਸਬਤ ਦੇ ਨਾਲ ਇਹ ਅਖਾਣ ਜਿਹੜਾ ਇਹਦਾ ਰੁੱਖ ਵੇਖੋ ਨਾ। ਅਖਾਣ ਵਿੱਚ ਆਖਿਆ ਗਿਆ ਕਿ ਜੇਠ ਤਾਏ, ਵੇਖੋ ਜੀ, ਵਿਸਾਖ ਜਿਹੜਾ ਉਹ ਪਹਿਲਾ ਮਹੀਨਾ ਹੁੰਦਾ ਸਾਡੇ ਇਸ ਦੇਸ਼ ਪੰਜਾਬ ਦੇ ਵਿੱਚ, ਸਾਡਾ ਪੰਜਾਬੀ ਮਹੀਨਿਆਂ ਦਾ ਪਹਿਲਾ ਮਹੀਨਾ। ਤੇ ਵਿਸਾਖ ਦੇ ਸ਼ੁਰੂ ਦੇ ਵਿੱਚ ਹੀ ਵਾਢੀਆਂ ਹੁੰਦੀਆਂ ਨੇ ਕਣਕ ਦੀਆਂ, ਤੇ ਵਿਸਾਖ ਤੋਂ ਅਗਲਾ ਮਹੀਨਾ ਜੇਠ, ਫਿਰ ਜੇਠ ਤੱਕ ਪਿਆਰਿਓ ਗਾਉਂਦੇ ਰਹਿੰਦੇ ਨੇ ਸਾਡੇ ਕਿਸਾਨ ਜਿਹੜੇ ਨੇ, ਸਾਡੇ ਵਾਈਵਾਨ ਕਣਕ ਗਾਉਂਦੇ ਨੇ, ਉਹਨੂੰ ਸਾਂਭਦੇ ਨੇ, ਤੂੜੀ ਸਾਂਭਦੇ ਨੇ, ਸਾਰਾ ਆਪਣਾ ਅਨਾਜ ਵਗੈਰਾ ਪੂਰੇ ਸਾਲ ਦਾ ਜਿਹੜਾ ਉਹਦਾ ਸੰਭਾਲ ਕਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਚੰਗੀ ਧੁੱਪ ਲੱਗਣੀ ਚਾਹੀਦੀ ਹੈ। ਜੇਠ ਤਾਏ ਯਾਨੀ ਚੰਗਾ ਤੱਤਾ ਹੋ ਕੇ ਜੇਠ ਦਾ ਮਹੀਨਾ ਲੰਘੇ। ਬਾਈਵਾ ਸਾਹਿਬ ਇਹ ਵੀ ਦੱਸਿਆ ਵੀ ਜੇਠ ਮੀਂਹ ਤੇ ਸਿਆਲ ਵਿੱਚ ਵਾਹ ਮੰਦੀ, ਇਹ ਮੰਦੀਆਂ ਨੇ ਦੋਵੇਂ ਗੱਲਾਂ। ਵਾਰਿਸ ਸ਼ਾਹ ਵੀ ਲਿਖਿਆ ਸੀ, ਵੇਖੋ ਨਾ 200-250 ਸਾਲ ਪਹਿਲੇ ਸੈਯਦ ਵਾਰਿਸ ਸ਼ਾਹ ਦਾ ਜਦੋਂ ਜ਼ਮਾਨਾ ਸੀ, ਉਦੋਂ ਵੀ ਮੌਸਮ ਇੰਜੇ ਹੀ ਸਨ। ਹੁਣ ਥੋੜੇ ਬਹੁਤੇ ਮੌਸਮੀ ਤਗੱਯਰਾਤ ਦਾ ਸਾਹਮਣਾ ਹੈ ਸਾਨੂੰ, ਲੇਕਿਨ ਹਾਲੀ ਵੀ ਇਹਨਾਂ ਅਖਾਣਾਂ ਦੀ ਜਿਹੜੀ ਸੱਚਾਈ ਹੈ, ਇਹਨਾਂ ਦੀ ਸਦਾਕਤ ਹੈ, ਉਹ ਅੱਜ ਤੀਕ ਵੀ ਕਾਇਮ ਹੈ। ਤੇ ਬਾਈਵਾ ਸਾਹਿਬ ਹੋਰ ਇੱਕ ਗੱਲ ਦੱਸੀ ਵੀ ਜਿਸ ਵੇਲੇ ਚੰਗੀਆਂ ਧੁੱਪਾਂ ਪੈਂਦੀਆਂ ਨੇ ਨਾ ਜੀ, ਗੰਦਮ ਦੀ ਕਟਾਈ ਤੋਂ ਬਾਅਦ, ਕਣਕ ਦੀ ਵਾਢੀ ਤੋਂ ਬਾਅਦ, ਤੇ ਜੇਠ ਦੇ ਮਹੀਨੇ 'ਚ ਤੇ ਫਿਰ ਜ਼ਮੀਨ ਬੜੀ ਸੋਹਣੀ ਤਿਆਰ ਹੁੰਦੀ ਹੈ। ਚੰਗੀ ਧੁੱਪ ਪੈਣ ਨਾਲ ਨਾ
ਮਿੱਟੀ ਭੁਰਭਰੀ ਤੇ ਨਰਮ ਹੋ ਜਾਂਦੀ ਹੈ। ਅਗਲੀ ਫਸਲ ਦੇ ਵਾਸਤੇ ਜ਼ਮੀਨ ਬਹੁਤ ਆਲਾ ਤਿਆਰ ਹੁੰਦੀ ਹੈ। ਅੱਗੋਂ ਫਿਰ ਜੇਠ ਤਾਏ ਤੇ ਹਾੜ ਲਾਏ, ਯਾਨੀ ਚੰਗੇ ਮੀਂਹ ਪੈਣ, ਫਸਲ ਜੋ ਅੱਗੋਂ ਉੱਗ ਗਈ, ਮੁੰਜੀ ਮਸਲਨ ਕਿਸੇ ਉਗਾ ਲਈਏ, ਚਾਵਲ ਧਾਨ ਜਿਹਨੂੰ ਅਸੀਂ ਆਖਦੇ, ਉਹ ਬੀਜ ਲਈਏ, ਉਹਨੂੰ ਫਿਰ ਮੀਂਹ ਦਰਕਾਰ ਹੁੰਦੇ ਨੇ। ਤੇ ਇਹਨਾਂ ਦੋਵਾਂ ਮਹੀਨਿਆਂ ਦੇ ਵਿੱਚ ਅੱਲਾਹ ਪਾਕ ਦਿਆਂ ਬੰਦਿਆਂ ਦੀਆਂ ਤੇ ਵਾਹੀਵਾਨਾਂ ਦੀਆਂ ਇਹ ਦੋ ਮੰਗਾਂ ਪੂਰੀਆਂ ਹੋ ਜਾਣ ਵੀ ਜੇਠ ਦਾ ਮਹੀਨਾ ਚੰਗਾ ਤਪ ਕੇ ਲੰਘੇ ਤੇ ਹਾੜ ਦੇ ਮਹੀਨੇ ਰੱਬ ਮਿਹਰਬਾਨੀ ਕਰੇ ਤੇ ਮੀਂਹ ਵਸਾਏ। ਤੇ ਫਿਰ ਬਾਜਵਾ ਸਾਹਿਬ ਨੇ ਦੱਸਿਆ ਵੀ ਅਖਾਨ ਦਾ ਅਗਲਾ ਹਿੱਸਾ ਹੈ ਵੇ ਵੀ ਅਜੇ ਦੇਸ਼ ਦੇ ਵਿੱਚ ਕਾਲ ਕਦੀ ਨਾ ਆਏ, ਉੱਥੇ ਕਦੀ ਕਹਿਤ ਨਹੀਂ ਪੈਂਦਾ। ਮਾਸ਼ਾਅੱਲਾ ਫਰਾਵਾਨੀ ਹੁੰਦੀ ਹੈ ਗੱਲੇ ਦੀ, ਫਸਲਾਂ ਸੋਹਣੀਆਂ ਹੁੰਦੀਆਂ ਨੇ, ਅਜਨਾਸ ਖੂਬ ਉੱਗਦੀਆਂ ਨੇ, ਤੇ ਜਿਹੜੇ ਉੱਥੋਂ ਦੇ ਵਾਸੀ ਹੁੰਦੇ ਨੇ ਉਹਨਾਂ ਨੂੰ ਅੱਲਾਹ ਪਾਕ ਰੱਜ ਖਾਨ ਨੂੰ ਰਿਜ਼ਕ ਵੀ ਦਿੰਦੇ ਨੇ। ਬਾਜਵਾ ਸਾਹਿਬ ਸਾਡੇ ਇੱਕ ਵੀਰ ਨੇ ਚੌਧਰੀ ਅਬਾਸ ਅਲੀ ਜੇਲਮ ਵਸਦੇ ਨੇ ਜੀ, ਉਹਨਾਂ ਜਨਾਬ ਖਾਨ ਭੇਜਿਆ ਵੀ ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ। ਹਾਂਜੀ, ਇਸ ਖਾਨ ਚ ਦੱਸਿਆ ਮਰਦ ਉਹ ਇਹ ਜਿਹੜਾ ਨਮਰਦੀ ਤੋਂ ਦੂਰ ਹੈ, ਵਾਹ, ਜਿਹਦੇ ਚ ਗੁਣ ਨੇ, ਖੂਬੀਆਂ ਨੇ। ਹਾਂ, ਮੀਆਂ ਸਾਹਿਬ ਫਰਮਾਉਂਦੇ ਨੇ ਕਿ ਮਰਦ ਮਿਲੇ ਤਾਂ ਦਰਦ ਨਾ ਛੋੜੇ ਤੇ ਔਗਣ ਦੇ ਗੁਣ ਕਰਦਾ ਤੇ ਕਾਮਲ ਲੋਕ ਮੁਹੰਮਦ ਬਖਸ਼ਾ ਲਾਲ ਬਨਾਨ ਪੱਥਰ ਦਾ। ਵਾਹ ਵਾਹ। ਤੇ ਮਰਦ ਵੀ ਉਹ ਹੁੰਦਾ ਜਿਹੜਾ ਕਾਮਲ ਹੋਵੇ, ਤੇ ਕਾਮਲ ਮਰਦ ਜਿਹੜੇ ਨੇ ਉਹਨਾਂ ਨੂੰ ਔਖੇ ਪੈਂਦੇ ਰਹਿੰਦੇ, ਕਿਉਂਕਿ ਜਿੱਡੀ ਵੱਡਾ ਮਤਲਬ ਹੈ ਕਿ ਮਤਲਬ ਉਹ ਆਂਦੇ ਨੇ ਕਿ ਜਿੱਡਾ ਵੱਡਾ ਕਿਸੇ ਦਾ ਨਾਂ ਹੈ ਉਨੇ ਹੀ ਉਹਨੂੰ ਵੱਡੇ ਵਕਤ ਪੈਂਦੇ ਨੇ। ਹਾਂਜੀ ਹਾਂਜੀ, ਤੁਸੀਂ ਇਸਲਾਮੀ ਤਾਰੀਖ 'ਚ ਵੀ ਵੇਖ ਲਓ ਜੀ ਜੀ, ਹਾਂਜੀ, ਤਾਂ ਆਪਣੇ ਨਬੀ ਪਾਕ ਦੀ ਹਯਾਤੀ ਵੇਖ ਲਓ, ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੀ, ਕਿ ਉਹ ਏਡੇ ਵੱਡੇ ਕਿਰਦਾਰ ਦੇ ਮਾਲਕ ਸਨ ਤੇ ਉਹਨਾਂ ਨੂੰ ਕਿੱਡੀਆਂ ਵੱਡੀਆਂ ਅਜ਼ਮਾਇਸ਼ਾਂ 'ਚੋਂ ਲੰਘਣਾ ਪਿਆ। ਇਸ ਤਰ੍ਹਾਂ ਹੀ ਘੋੜੇ ਜਿਹੜੇ ਨੇ ਜਿਨ੍ਹਾਂ ਦੀਆਂ ਪੌੜਾਂ ਦੀ ਕੁਰਾਨ 'ਚ ਵੀ ਰੱਬ ਨੇ ਕਸਮ ਖਾਧੀ ਹੈ। ਅੱਲਾਹੁ ਅਕਬਰ, ਵਾਹ ਵਾਹ। ਤੇ ਇਹ ਵੀ ਜਿਹੜੇ ਨੇ ਇਹ ਤੁਸੀਂ ਸਮਝ ਲਓ ਕਿ ਬੰਦੇ ਦੇ ਸਾਥੀ ਰਹੇ ਨੇ, ਔਰ ਪੁਰਾਣੇ ਵਕਤਾਂ ਤੋਂ ਲੈ ਕੇ ਘੋੜਾ ਜਿਹੜਾ ਇਹ ਮਰਦ ਦੀ ਸ਼ਾਨ ਰਿਹਾ। ਵਾਹ। ਤੇ ਇਹ ਲੜਾਈਆਂ ਦੇ ਵਿੱਚ ਵੀ ਘੋੜਿਆਂ ਤੇ ਚੜ੍ਹ ਕੇ ਤੇ ਲੜਾਈਆਂ ਹੁੰਦੀਆਂ ਸਨ, ਫਿਰ ਕੋ ਪੈਂਡਾ ਕਰਨਾ, ਕਿਤੇ ਜਾਣਾ। ਤੇ ਜਿਹੜੇ ਘੋੜੇ ਵੀ ਨਸਲੀ ਨੇ, ਉਹ ਨਸਲੇ ਘੋੜੇ ਵੀ ਆਏ ਨੇ ਜਿਹੜੇ ਸਵਾਰ ਨੂੰ ਥੱਲੇ ਸੁੱਟ ਕੇ ਤੇ ਦੋ ਦਲੱਤੇ ਮਾਰਦੇ ਨੇ। ਤੇ ਅਸਾਂ ਪੜ੍ਹਿਆ ਸੀ ਇੱਕ ਜਗ੍ਹਾ ਤੇ ਵੀ ਇੱਕ ਅਰਾਕੀ ਘੋੜਾ ਸੀ ਤੇ ਉਹ ਕਿਤੇ ਮਾਲਕ ਉਹਦੇ ਥੱਲੇ ਉਤਰਿਆ, ਵੈਸੇ ਹੀ ਉਹਦੇ ਕੋਲ ਖਲੋਤਾ ਸੀ ਜੀ, ਤੇ ਨਾਲ ਖਹਿ ਕੇ ਸਮਝੋ ਖਲੋਤਾ ਸੀ, ਬਿਲਕੁਲ ਨਾਲ ਸਰੀਰ ਉਹਦਾ ਲੱਗਾ ਸੀ, ਤੇ ਉੱਥੇ ਖਲੋਤੇ ਦੀ ਮੌਤ ਹੋ ਗਈ। ਤੇ ਉਹ ਖਲੋਤਾ ਰਿਹਾ ਤੇ ਮਾਲਕ ਨੇ, ਘੋੜੇ ਨੇ ਸਮਝਿਆ ਮੇਰਾ ਮਾਲਕ ਸੌਂ ਗਿਆ, ਤੇ ਉਹ ਖਲੋਤਾ ਰਿਹਾ, ਕਿੰਨੇ ਦਿਨ ਖਲੋਤਾ ਰਿਹਾ, ਭੁੱਖਾ ਧਰਿਆਇਆ। ਅਖੀਰ ਉਹ ਥੋੜਾ ਜਿਹਾ ਮਤਲਬ ਇਹ ਕਮਜ਼ੋਰੀ ਉਹਦੇ ਸਰੀਰ 'ਚ ਆਈ ਤੇ ਮਾੜਾ ਜਿਹਾ ਹਿੱਲਿਆ ਤੇ ਉਹ ਜਿਹੜਾ ਉਹਦਾ ਮਾਲਕ ਸੀ ਉਹ ਥੱਲੇ ਜਾ ਪਿਆ, ਤੇ ਉਹ ਬੜਿਆਂ ਦਿਨਾਂ ਦਾ ਫੌਤ ਹੋ ਗਿਆ ਸੀ। ਤੇ ਉਸ ਘੋੜੇ ਨੇ ਮਤਲਬ ਇਹ ਕਿ ਇਹ ਵਫਾ ਵਿਖਾਈ। ਵਾਹ। ਤੇ ਫਿਰ ਮਤਲਬ ਇਹ ਮੁਸ਼ਕਲ ਪੈਂਦਾ ਜਦੋਂ ਪੈ ਜੇ ਮਰਦਾਂ ਨੂੰ ਵੀ, ਤੇ ਉੱਥੇ ਉਹ ਵੀ ਮਤਲਬ ਇਹ ਕਿ ਨਿੱਤਰ ਕੇ ਵਿਖਾਉਂਦੇ ਨੇ, ਤੇ ਘੋੜਿਆਂ ਨੂੰ ਵੀ ਜਦੋਂ ਕੋਈ ਜੰਗਾਂ ਦੇ ਵਿੱਚ ਕੋਈ ਔਖਾ ਵੇਲਾ ਪੈ ਜੇ ਤੇ ਉੱਥੇ ਫਿਰ ਉਹ ਆਪਣੀ ਨਸਲ ਦਾ ਪਾਸ ਰੱਖਦਿਆਂ ਹੋਇਆਂ ਹੈ ਜੀ ਉਹ ਦੂਜਿਆਂ ਤੋਂ ਪਿਛਾਂ ਨਹੀਂ ਰਹਿੰਦੇ, ਬਲਕਿ ਕੋਸ਼ਿਸ਼ ਕਰਕੇ ਅੱਗੇ ਜਾਂਦੇ। ਲੋ ਜੀ ਸਾਹਿਬੋ, ਚੌਧਰੀ ਅਬਾਸ ਅਲੀ ਹੋਰਾਂ ਨੇ ਸਾਨੂੰ ਜੇਲਮ ਤੋਂ ਜਿਹੜਾ ਅਖਾਨ ਭਿਜਵਾਇਆ ਭਈ ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ। ਬਾਜਵਾ ਸਾਹਿਬ ਵੇਖੋ ਕਿੱਡਾ ਸੋਹਣਾ ਸਾਨੂੰ ਇਹਦਾ ਤਰਜਮਾ ਦੱਸਿਆ, ਇਹਦਾ ਮਤਲਬ ਦੱਸਿਆ। ਪਿਆਰਿਓ, ਇਨਸਾਨਾਂ ਤੇ ਮਰਦ ਤੇ ਸਾਰੇ ਹੀ ਹੁੰਦੇ ਨੇ। ਵੇਖੋ ਨਾ, ਮਰਦ ਤੇ ਔਰਤ ਅੱਲਾਹ ਪਾਕ ਨੇ ਇਨਸਾਨ ਬਣਾਏ, ਇਹਨਾਂ ਦੀਆਂ ਦੋ ਹੀ ਕਿਸਮਾਂ ਨੇ, ਇੱਕ ਮਰਦ ਹੁੰਦੇ ਨੇ, ਇੱਕ ਔਰਤ ਹੁੰਦੀ ਹੈ, ਇੱਕ ਮੁਜ਼ੱਕਰ ਹੁੰਦੇ ਨੇ, ਇੱਕ ਮੁਅੰਨਸ ਹੁੰਦੇ ਨੇ। ਆਖਰ ਨੂੰ ਤੇ ਮਰਦ ਸਾਰੇ ਹੀ ਹੁੰਦੇ ਨੇ, ਲੇਕਿਨ ਇੱਥੇ ਇਸ ਖਾਨ ਦੇ ਵਿੱਚ ਮਰਦ ਤੋਂ ਮੁਰਾਦ ਹੈ ਅਜਿਹਾ ਸੂਰਮਾ ਹਿੰਮਤ ਵਾਲਾ ਮਰਦ ਜਿਹੜਾ ਕਿ ਜੰਗੋ ਜਦਲ ਦੇ ਵਿੱਚ ਜਹਾਦ ਕਰਦਾ, ਜਿਹੜਾ ਕੌਮਾਂ ਦੀ ਕਿਆਦਤ ਕਰਦਾ,
ਪਿਆਰਿਓ, ਜਿਵੇਂ ਹਜ਼ਰਤ ਅਲਾਮਾ ਇਕਬਾਲ ਦਾ ਸ਼ਾਹੀਨ ਹੈ ਨਾ, ਉਹਨਾਂ ਦੀ ਸ਼ਾਇਰੀ ਦੇ ਵਿੱਚ ਇੱਕ ਸਿੰਬਲ ਹੈ ਸ਼ਾਹੀਨ। ਇਸੇ ਤਰ੍ਹਾਂ ਹਜ਼ਰਤ ਮੀਆਂ ਮੁਹੰਮਦ ਬਖਸ਼ ਦੀ ਸ਼ਾਇਰੀ ਦੇ ਵਿੱਚ ਮਰਦ ਹੈ, ਸੂਰਮਾ ਹੈ, ਜਰੀ ਮਰਦ, ਜਿਹੜਾ ਮਰਦੇ ਮੈਦਾਨ ਹੈ, ਜਿਹਦੇ ਚ ਮਰਦਾਂ ਵਾਲੀਆਂ ਸਿਫਤਾਂ ਨੇ। ਮੀਆਂ ਮੁਹੰਮਦ ਸਾਹਿਬ ਲਿਖਦੇ ਨੇ, ਮਰਦਾ ਹਿੰਮਤ ਹਾਰ ਨਾ ਮੂਲੇ, ਮਤ ਕੋਈ ਕਹੇ ਨ ਮਰਦਾ, ਹਿੰਮਤ ਨਾਲ ਲੱਗੇ ਜਿਸ ਲੋੜੇ, ਪਾਏ ਬਾਜ ਨਾ ਮਰਦਾ। ਸੋ ਮਰਦ ਜਿਹੜਾ ਨਾ ਜੀ, ਉਹ ਇਸ ਅਖਾਨ ਦੇ ਵਿੱਚ ਆਖਿਆ ਗਿਆ ਸੂਰਮੇ ਨੂੰ, ਬਹਾਦਰ ਨੂੰ। ਔਰ ਪਿਆਰਿਓ, ਘੋੜੇ, ਉਹ ਵੀ ਬਾਜਵਾ ਸਾਹਿਬ ਦੱਸਿਆ ਕਿ ਪੁਰਾਣਾ ਜਦੋਂ ਦਾ ਦੌਰ ਸੀ, ਜਦੋਂ ਦਾ ਇਨਸਾਨ ਜੰਗਾਂ ਦੇ ਵਿੱਚ ਪਿਆ, ਤੇ ਜਿਹੜੀ ਅੱਜ ਕੱਲ੍ਹ ਜਦੀਦ ਸਾਡੀਆਂ ਫੌਜਾਂ ਦੇ ਵਿੱਚ ਜਿਹੜੀ ਹੈਸੀਅਤ ਆਰਮਰਡ ਫੋਰਸਿਸ ਨੂੰ ਨੇ ਨਾ ਜੀ, ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਟੈਂਕ, ਤੋਪ, ਤਲਵਾਰ ਦਾ ਦੌਰ ਨਹੀਂ ਸੀ, ਉਦੋਂ ਰਸਾਲਾ ਹੁੰਦਾ ਸੀ, ਤੇ ਘੋੜੇ ਜਿਹੜੇ ਨੇ ਇਹ ਆਰਮਰਡ ਫੋਰਸਿਸ ਹੁੰਦੇ ਹਨ, ਰਸਾਲਾ ਹੁੰਦਾ ਸੀ ਜੰਗਾਂ ਦਾ। ਔਰ ਤੁਸੀਂ ਦੇਖ ਲਓ, ਜਿੰਨੀਆਂ ਜੰਗਾਂ ਨੇ ਸਾਡੀ ਤਾਰੀਖ ਇਸਲਾਮੀ ਦੀ ਏਡੀ ਅਜ਼ੀਮ ਜੰਗ ਜਿਹੜੀ ਹੋਈ ਪਿਆਰਿਓ, ਕਰਬਲਾ ਦੇ ਮੈਦਾਨ ਦੇ ਵਿੱਚ, ਉੱਥੇ ਤੁਸੀਂ ਦੇਖ ਲਓ ਕਿ ਹਜ਼ਰਤ ਇਮਾਮ ਪਾਕ ਜਿਹੜੇ ਨੇ, ਜੇ ਉਹਨਾਂ ਨੂੰ ਅਵੱਲਾ ਕੰਮ ਪਿਆ ਕਿ ਦੇਖੋ ਨਾ, ਨਬੀ ਪਾਕ ਸੱਚੇ ਸਾਹਿਬ ਦਾ ਖੂਨ ਖਾਲਿਸ, ਔਰ ਨਬੀ ਪਾਕ ਦੀ ਉਮਤ ਦੇ ਵਿੱਚੋਂ ਹੀ ਬਾਗੀਆਂ ਦੇ ਨਾਲ ਉਹਨਾਂ ਦਾ ਸਾਹਮਣਾ ਹੋ ਗਿਆ। ਪਿਆਰਿਓ, ਇੱਕ ਪਾਸੇ ਮਸਜਿਦ ਦੇ ਵਿੱਚੋਂ ਆਵਾਜ਼ ਆ ਰਹੀ ਸੀ, ਅਸ਼ਹਦੁ ਅੰਨਾ ਮੁਹੰਮਦਰ ਰਸੂਲੁੱਲਾਹ। ਪਿਆਰਿਓ, ਤੇ ਦੂਜੇ ਪਾਸੇ ਵੇਖੋ ਕਿ ਕਰਬਲਾ ਦੇ ਮੈਦਾਨ ਦੇ ਵਿੱਚ ਜਿਸ ਪਿਆਰੇ ਨਬੀ ਪਾਕ ਦੀ ਅਜ਼ਾਨ ਦੇ ਵਿੱਚ ਉਹਨਾਂ ਦਾ ਨਾਮ ਮੁਬਾਰਕ ਲਿਆ ਜਾ ਰਿਹਾ ਸੀ, ਉਹਨਾਂ ਦੇ ਸਕੇ ਦੋਤਰੇ ਨੂੰ ਪਿਆਰਿਓ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਕਰਨ ਦੇ ਦਰਪੈ ਸਨ ਸਾਰੇ ਜਿਹੜੇ ਬਜ਼ਾਹਰ ਨਬੀ ਪਾਕ ਦੇ ਹੀ ਉਮਤੀ ਸਨ। ਇਦੋਂ ਅਵੱਲਾ ਤੇ ਔਖਾ ਕੰਮ ਕਦੋਂ ਪੈ ਸਕਦਾ? ਸੋ ਇਸ ਖਾਨ ਨੇ ਆਖਿਆ ਕਿ ਮਰਦ ਜਿਹੜੇ ਨੇ, ਸੂਰਮੇ ਜਿਹੜੇ ਨੇ, ਬਹਾਦਰ ਜਰੀ ਜਵਾਨ ਜਿਹੜੇ ਨੇ, ਉਹਨਾਂ ਨੂੰ ਤੇ ਘੋੜਿਆਂ ਨੂੰ ਵੀ ਉਹਨਾਂ ਦੀਆਂ ਸਿਫਤਾਂ ਦੇ ਹਵਾਲੇ ਦੇ ਨਾਲ ਮਰਦਾਂ ਦੇ ਨਾਲ ਖਿਲਾਰਿਆ ਗਿਆ। ਪਿਆਰਿਓ, ਇਸ ਖਾਨ ਦੇ ਵਿੱਚ ਉਹਨਾਂ ਨੂੰ ਇਮਤਿਹਾਨ ਪੈਂਦੇ ਨੇ, ਉਹਨਾਂ ਨੂੰ ਅਵੱਲੇ ਕੰਮ ਮਤਲਬ ਔਕੜਾਂ ਪੈਂਦੀਆਂ ਨੇ, ਮੁਸੀਬਤਾਂ ਝਾਕਦੇ ਨੇ, ਆਫਤਾਂ ਦੇ ਸਾਹਮਣੇ ਕਰਦੇ ਨੇ ਔਰ ਸੁਰਖਰੂ ਹੋ ਕੇ ਨਿਕਲਦੇ ਨੇ। ਇਹ ਸਿਫਤਾਂ ਨੇ ਮਰਦਾਂ ਦੀਆਂ ਤੇ ਘੋੜਿਆਂ ਦੀਆਂ, ਜਿਹੜੇ ਨਸਲੀ ਹੋਣ, ਮਰਦ ਵੀ ਔਰ ਘੋੜੇ ਵੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ